ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਅੱਜ ਸਤੰਬਰ ਦੀ 28 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਲਈਏ ਤੇ ਕੈਲੀਫੋਰਨੀਆ ਨੇ ਮਿਨੀਮਮ ਵੇਜ ਜੋ ਫਾਸਟ ਫੂਡ ਵਰਕਰਸ ਹੈਗੇ ਆ ਉਸ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਤੇ ਅਪ੍ਰੈਲ 1 ਤੋਂ $20 ਪਰ ਆਵਰ ਜੋ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਹੋ ਜਾਣਗੇ। ਰਾਈਟ ਨੋ ਇਹ $15.5 ਆ ਤੇ ਜਨਵਰੀ ਦੇ ਵਿੱਚ $16 ਹੋਣੇ ਸੀ। ਅਪ੍ਰੈਲ 1 ਤੋਂ ਕਿਉਂਕਿ ਗਵਰਨਰ ਗੈਬਨ ਨਿਊਸਮ ਨੇ ਹੁਣ ਇਹ ਸਾਈਨ ਕਰ ਦਿੱਤਾ ਹੈਗਾ ਬਿੱਲ ਤੇ ਇਹ $20 ਮਿਨੀਮਮ ਵੇਜ ਹੋ ਜਾਊਗੇ। ਉਹ ਤੋਂ ਬਾਅਦ ਇੱਕ ਕੌਂਸਲ ਬਣਾਈ ਗਈ ਆ ਜਿਹੜੀ $1.5 ਪਰ ਸਾਲ ਦੇ ਹਿਸਾਬ ਨਾਲ ਹੋਰ ਇਨਕਰੀਜ਼ ਕਰ ਸਕਦੀ ਹੈਗੀ ਆ। ਸੋ ਜਿੰਨੇ ਵੀ ਫਾਸਟ ਫੂਡ ਰੈਸਟੋਰੈਂਟਸ ਆ ਜਿਨ੍ਹਾਂ ਦੀਆਂ ਘੱਟੋ ਘੱਟ 60 ਲੋਕੇਸ਼ਨ ਨੇਸ਼ਨ ਵਾਈਡ ਆ ਪੂਰੇ ਅਮਰੀਕਾ 'ਚ, ਉਹਨਾਂ ਦੇ EMPLOYEES ਇਹਦੇ ਲਈ ਐਲੀਜੀਬਲ ਹੋਣਗੇ। ਤੇ ਜੋ ਯੂਨੀਅਨ ਵਰਕਰਸ ਹੈਗੇ ਆ ਉਹ ਕਹਿੰਦੇ ਵੈਨ ਵੀ ਫਾਈਟ ਵੀ ਵਿਨ। ਇੱਥੋਂ ਹੁਣ ਸਾਰਿਆਂ ਨੂੰ ਲੈਸਨ ਲਰਨ ਕਰਨਾ ਚਾਹੀਦਾ। ਜਦੋਂ ਤੁਸੀਂ ਕਹਿੰਦੇ ਫਾਈਟ ਕਰੋਗੇ ਤਦੇ ਜਿੱਤੂਗੇ, ਘਰ ਬੈਠਿਆਂ ਨੂੰ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ। ਸੋ ਯੂਨੀਅਨਸ ਕਾਫੀ ਲੰਬੇ ਸਮੇਂ ਤੋਂ ਇਹ ਲੜ ਰਹੀਆਂ ਸੀਆਂ ਤੇ ਜਿਹੜੇ ਫੂਡ ਚੇਨ ਸੀਆਂ ਉਹਨਾਂ ਨੇ ਵੀ ਮਿਲੀਅਨਸ ਆਫ ਡਾਲਰ ਇਹਦੇ ਤੇ ਸਪੈਂਡ ਕੀਤੇ ਸੀ ਵੀ ਨਾ ਹੋਵੇ। ਬਹੁਤ ਲੰਮੀ ਜਿਹੜੀ ਲੜਾਈ ਇਹ ਚੱਲਦੀ ਸੀ ਤੇ ਫਾਈਨਲੀ ਜੋ ਆ ਇਹ ਜੋ ਵਰਕਰਸ ਆ ਉਹਨਾਂ ਦੇ ਹੱਕ ਦੇ ਵਿੱਚ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ 5.5 ਲੱਖ ਵਰਕਰਸ ਜਿਹੜੇ ਆ ਉਹ ਇਸ ਜੋ ਨਵਾਂ ਪੇਰੋਲ ਆ ਇਹਦੇ ਨਾਲ ਅਫੈਕਟਡ ਹੋਣਗੇ। ਸੋ ਉਹਨਾਂ ਦੀ ਜੇਬ 'ਚ ਜ਼ਿਆਦਾ ਪੈਸੇ ਜਿਹੜੇ ਆ ਉਹ ਜਾਣਗੇ। ਬਿਲਕੁਲ, ਲਾਅ ਇਹ ਪਾਸ ਹੋ ਚੁੱਕਾ ਸੀ। ਅੱਜ ਗਵਰਨਰ ਨੇ ਸਾਈਨ ਕਰਕੇ ਇਸ ਨੂੰ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ। ਪਿਛਲੇ 2 ਸਾਲਾਂ 'ਚ 450 ਤੋਂ ਵੱਧ ਸਟ੍ਰਾਈਕਸ ਕਰਨ ਤੋਂ ਬਾਅਦ 'ਚ ਇਹਨਾਂ ਨੂੰ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਸੋ ਗਵਰਨਰ ਨਿਊਸਮ ਨੇ ਜਿਹੜਾ ਇਹ ਸਾਈਨ ਕੀਤਾ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਨਾਲ ਮੌਜੂਦ ਸੀਗੇ ਤੇ ਮੁਲਕ ਦੇ ਵਿੱਚ ਇਹ ਸਭ ਤੋਂ ਹਾਈਐਸਟ ਮਿਨੀਮਮ ਵੇਜ ਫਾਸਟ ਫੂਡ ਵਰਕਰਸ ਦੀ ਹੋਵੇਗੀ। ਜਿਹੜੀ ਇਸ ਦੇ ਵਿੱਚ ਇੱਕ ਐਕਸੈਪਸ਼ਨ ਰੱਖੀ ਗਈ ਆ, ਜਿਹੜੇ ਫਾਸਟ ਫੂਡ ਦੇ ਰੈਸਟੋਰੈਂਟਸ ਨੇ ਖੁਦ ਆਪਣੀ ਬ੍ਰੈਡ ਬਣਾਉਂਦੇ ਆ ਉਹਨਾਂ ਨੇ ਇਸ ਦੇ ਵਿੱਚੋਂ ਐਗਜ਼ੈਂਪਸ਼ਨ ਰੱਖੀ ਗਈ ਆ। ਪਨੀਰਾ ਬ੍ਰੈਡ ਵਰਗੇ ਇਸ ਦੇ ਕਰਕੇ ਕਹਿੰਦੇ ਆ ਉਹ ਬਚ ਜਾਣਗੇ। ਪਰ ਮੈਕਡੋਨਲਡ, ਜੈਕ ਇਨ ਦ ਬਾਕਸ, ਡੈਨੀਜ਼ ਇਹ ਸਾਰੇ ਇਹਦੇ ਅੰਡਰ ਆ। ਇੱਕ ਅਦਰਵਾਈਜ਼ ਜੇ ਇਹ ਬਿੱਲ ਪਾਸ ਨਾ ਹੁੰਦਾ ਤਾਂ 2024 ਦੇ ਬੈਲਟ ਦੇ ਵਿੱਚ ਵਰਕਰ ਵੇਜਿਸ ਨੂੰ ਲੈ ਕੇ ਇੱਕ ਰੈਫਰੈਂਡਮ ਕਰਾਇਆ ਜਾਣਾ ਸੀ, ਪ੍ਰੋਪੋਜੀਸ਼ਨ ਆ ਸਕਦੀ ਸੀ। ਨਾਲ ਹੀ ਹੁਣ ਕਹਿੰਦੇ ਵੀ ਇਸ ਇੰਡਸਟਰੀ ਨੇ ਇਸ ਦੇ ਬਾਬਤ ਜਿਹੜਾ ਰੈਫਰੈਂਡਮ ਸੀਗਾ ਉਸ ਨੂੰ ਪੁੱਲ ਕਰ ਲਿਆ ਹੈ। ਹੁਣ 2024 ਦੀ ਬੈਲਟ ਦੇ ਵਿੱਚ ਆਪਾਂ ਨੂੰ ਇਸ ਉੱਤੇ ਵੋਟ ਪਾਉਣ ਨੂੰ ਨਹੀਂ ਮਿਲੂਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਕਰਕੇ ਲੋਕਾਂ ਦਾ ਧੂੰਆਂ ਨਿਕਲਿਆ ਪਿਆ ਆ। ਵੇ ਟੂ ਹਾਈ, $100 $150 ਪਰ ਟੈਂਕ ਜਿਹੜਾ ਕਹਿੰਦੇ ਆ ਲੋਕਾਂ ਨੂੰ ਇਸ ਟਾਈਮ ਪੈ ਗਿਆ ਆ। $6 ਤੋਂ ਉੱਤੇ ਕਈ ਥਾਵਾਂ ਦੇ ਉੱਤੇ ਗੈਸ ਦੀ ਪ੍ਰਾਈਸ ਪਰ ਗੈਲਨ ਆ ਉਹ ਪਹੁੰਚ ਚੁੱਕੀ ਆ। ਸਾਲ ਪਹਿਲਾਂ ਵੀ ਆਪਾਂ ਇਹੀ ਚੀਜ਼ ਦੇਖ ਰਹੇ ਸੀਗੇ। ਪ੍ਰੋਫੈਸ਼ਨਲ ਟਰੱਕ ਡਰਾਈਵਰਸ ਦਾ ਇੰਨਾ ਖਰਚਾ ਹੁੰਦਾ ਤਾਂ ਆਪਾਂ ਦੇਖਿਆ ਸੀਗਾ, ਕਿਉਂਕਿ ਉਹਨਾਂ ਦੇ ਟਰੱਕਾਂ ਦੇ ਟੈਂਕ ਵੱਡੇ ਹੁੰਦੇ ਸੀ। ਹੁਣ ਗੱਡੀਆਂ ਵੀ ਉਹੀ ਆ, ਟੈਂਕ ਵੀ ਉਹੀ ਆ, ਪਰ ਪ੍ਰਾਈਸ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। 24 ਘੰਟਿਆਂ ਦੇ ਵਿੱਚ AAA ਨੇ ਰਿਪੋਰਟ ਕੀਤਾ ਆ ਵੀ ਐਵਰੇਜ ਪ੍ਰਾਈਸ 14 ਸੈਂਟ ਵੱਧ ਚੁੱਕਾ ਆ। ਹੁਣ $6.03 ਦੇ ਉੱਤੇ ਵੀਰਵਾਰ ਨੂੰ AAA ਕਰ ਰਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪ੍ਰਾਈਸ ਪਹੁੰਚ ਚੁੱਕਾ ਹੈ। ਸਟੇਟ ਆਫ ਕੈਲੀਫੋਰਨੀਆ ਨੇ ਦੱਸਿਆ ਇਹਦੇ ਵਿੱਚ 2 ਰੀਜ਼ਨਸ ਚੱਲ ਰਹੇ ਆ। ਇੱਕ ਤਾਂ ਕਹਿੰਦੇ ਵੀ ਜਿਹੜੇ ਮੇਨਟੇਨੈਂਸ ਇਸ਼ੂਜ਼ ਰਿਫਾਈਨਰੀਜ਼ ਦੇ ਕੈਲੀਫੋਰਨੀਆ 'ਚ ਉਹ, ਤੇ ਦੂਜੇ ਪਾਸੇ ਜਿਹੜੀ ਗਲੋਬਲੀ ਆਇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ
ਵਾਧਾ ਹੋ ਰਿਹਾ। ਟ੍ਰਿਪਲ ਏ ਦੇ ਇੱਕ ਸਪੋਕਸਪਰਸਨ ਨੇ ਇਸ ਬਾਰੇ ਦੱਸਿਆ ਹੈਗਾ ਆ। ਯਾਦ ਹੋਣਾ ਜਦੋਂ ਪਿਛਲੀ ਵਾਰੀ ਵੀ ਇਦਾਂ ਦੀ ਹੀ ਚੀਜ਼ਾਂ ਵਾਪਰ ਰਹੀਆਂ ਸੀ, ਗੈਸ ਤਾਂ ਬਾੜੀ ਨਹੀਂ ਸੀ ਘਟੀ, ਬਾਅਦ ਚ ਘਟ ਕੇ ਇੱਕ ਵਾਰੀ ਹੁਣ ਫਿਰ ਦੁਬਾਰਾ ਤਾਂ ਨੂੰ ਸਿਖਰ ਨੂੰ ਜਿਹੜੀ ਉਹ ਜਾ ਰਹੀ ਆ। ਗਵਰਨਰ ਨਿਊਸਮ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਆਇਲ ਦੀਆਂ ਕੰਪਨੀਆਂ ਤੋਂ ਵਿਸ਼ੇਸ਼ ਟੈਕਸ ਜਿਹੜਾ ਆ ਉਹ ਲਿਆਂਦਾ ਜਾਊਗਾ। ਹੁਣ ਦੇਖੋ ਅੱਗੇ ਕੀ ਹੁੰਦਾ ਆ। ਇੱਧਰ ਜੀਓਪੀ ਦੇ ਜਿਹੜੇ ਲਾਅ ਮੇਕਰਸ ਆ ਉਹ ਨਿਊਸਮ ਨੂੰ ਪੁਸ਼ ਕਰ ਰਹੇ ਆ ਵੀ ਭਾਈ ਜਿਹੜਾ ਵਿੰਟਰ ਫਿਊਲ ਬਲੈਂਡ ਹੁੰਦਾ ਆ ਉਸ ਦੇ ਵਿੱਚ ਜਿਹੜਾ ਗੈਸ ਟੈਕਸ ਲਾਇਆ ਆ ਉਸ ਨੂੰ ਹੀ ਜਿਹੜਾ ਸਸਪੈਂਡ ਕਰ ਦੋ। ਐਟਲੀਸਟ ਲੋਕਾਂ ਨੂੰ ਮਾੜਾ ਮੋਟਾ ਸਾਹ ਹੀ ਜਿਹੜਾ ਇਸ ਦੇ ਵਿੱਚ ਆ ਜਾਊਗਾ। ਟੌਪ ਦੀਆਂ ਸਟੇਟਸ ਦੇ ਵਿੱਚ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਗੈਸ ਦੇ ਉੱਤੇ ਟੈਕਸ ਲੱਗਦਾ ਹੈ, ਕੈਲੀਫੋਰਨੀਆ ਉਹਨਾਂ ਦੇ ਵਿੱਚੋਂ ਇੱਕ ਆ। ਤੇ ਇਸ ਟਾਈਮ ਲੋਕਾਂ ਦਾ ਤੇਲ ਦੀਆਂ ਕੀਮਤਾਂ ਦੇਖ ਕੇ ਇੱਕ ਵਾਰੀ ਫੇਰ ਧੂੰਆਂ ਨਿਕਲਣਾ ਸ਼ੁਰੂ ਆ। ਆਮ $100 ਤੋਂ ਲੈ ਕੇ $150 ਤੱਕ ਕਹਿੰਦੇ ਟੈਂਕ ਭਰਨ ਨੂੰ ਕੈਲੀਫੋਰਨੀਆ ਦੇ ਵਿੱਚ ਲੱਗ ਰਿਹਾ ਕਾਰ ਦਾ। ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਸ $7 ਨੂੰ ਹਿੱਟ ਕਰਨ ਜਾ ਰਹੀਆਂ। ਕਹਿੰਦੇ ਵੀ ਕਈ ਏਰੀਏ 'ਚ ਆਲਰੇਡੀ ਕੈਲੀਫੋਰਨੀਆ ਦੇ ਏਰੀਏ 'ਚ $7 ਨੂੰ ਗੈਲਨ ਗੈਸ ਹੋ ਚੁੱਕੀ ਹੈਗੀ ਆ। ਸੈਨ ਡਿਏਗੋ ਦੇ 7 ਲੈਵਲਾਂ ਤੇ $6.5 ਨੂੰ ਗੈਸ ਅਨਲੀਡਡ ਹੈਗੀ ਆ। ਸੋ ਡੀਜ਼ਲ ਤੁਸੀਂ ਦੇਖ ਲਓ ਵੀ ਕਿੱਥੇ ਜਿਹੜਾ ਆ ਉਹ ਪਹੁੰਚਿਆ ਹੋਊਗਾ। ਸੋ ਲੋਕਾਂ ਦੀ ਹੁਣ ਕਹਿੰਦੇ ਵੀ ਸੋਚ ਰਹੇ ਆ ਵੀ ਆਪਾਂ ਲੰਚ ਤੇ ਪੈਸੇ ਖਰਚੀਏ ਜਾਂ ਗੈਸ ਤੇ ਪਾ ਕੇ ਕਿਤੇ ਘੁੰਮੀਏ। ਸੋ ਇਹ ਜਿਹੜਾ ਆ ਇੱਕ ਬਹੁਤ ਵੱਡਾ ਇਨਫਲੇਸ਼ਨ ਨੂੰ ਕੰਟਰੋਲ ਕਰਦੇ ਕਰਦੇ ਬਹੁਤ ਹਿੱਟ ਕਰਨ ਜਾ ਰਿਹਾ। ਆਈ ਡੋਂਟ ਥਿੰਕ ਜਿਹੜਾ 2% ਤੇ ਇਹਦੀ ਇਨਫਲੇਸ਼ਨ ਲੈ ਕੇ ਆਣੀ ਸੀ ਇਹ ਆਊ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਰਕਾਰ ਜਿਹੜੀ ਆ ਸ਼ਟ ਡਾਊਨ ਹੋ ਸਕਦੀ ਆ। ਇਸ ਦੇ ਜਿਹੜੇ ਹੁਣ ਕਹਿ ਲਓ ਵੀ ਕਿਆਸ ਰਹੀਆਂ ਆ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਦੋਨਾਂ ਹੀ ਪਾਰਟੀਆਂ ਦੇ ਦਰਮਿਆਨ ਕੋਈ ਸਮਝੌਤਾ ਜਿਹੜਾ ਹੁੰਦਾ ਨਜ਼ਰ ਨਹੀਂ ਆ ਰਿਹਾ। 3 ਦਿਨ ਦਾ ਮਹਿਜ ਇਸ ਦੇ ਵਿੱਚ ਦਿਨ ਰਹਿ ਗਿਆ ਆ। ਕਾਂਗਰਸ ਦੇ ਕੋਲ 3 ਦਿਨ ਤੋਂ ਵੀ ਘੱਟ ਦਾ ਵਕਤ ਆ ਤੇ ਹਾਲ ਦੀ ਘੜੀ ਕੋਈ ਪੱਧਰਾ ਰਾਹ ਜਿਹੜਾ ਨਜ਼ਰ ਨਹੀਂ ਆ ਰਿਹਾ। ਐਤਵਾਰ ਦੀ ਤੜਕੇ ਸਵੇਰੇ 12 ਵਜੇ ਗਵਰਨਮੈਂਟ ਦੀ ਫੰਡਿੰਗ ਜਿਹੜੀ ਉਹ ਖਤਮ ਹੋ ਜਾਵੇਗੀ। ਇਹਦੇ ਨਾਲ ਕੀ ਹੋ ਰਿਹਾ ਆ, ਕੱਲ ਜਿਹੜੇ ਮਿਚ ਮਕੌਨਲ ਜਿਨ੍ਹਾਂ ਨੇ ਸੈਨੇਟ 'ਚ ਜਿਹੜਾ ਕੰਟੀਨਿਊਏਸ਼ਨ ਦੇ ਬਿੱਲ ਨੂੰ ਪਾਸ ਕੀਤਾ, ਉਹਨਾਂ ਨੇ ਬਾਰਡਰ ਦਾ ਮਸਲਾ ਚੱਕ ਲਿਆ। ਕਹਿੰਦੇ ਵੀ ਜੇ ਇਹਦੇ ਕਰਕੇ ਬਿੱਲ ਇਹ ਪਾਸ ਨਹੀਂ ਹੁੰਦਾ, ਅਸੈਂਬਲੀ ਦੇ ਵਿੱਚ ਨਹੀਂ ਪਾਸ ਕਰਦੇ ਤਾਂ ਬਾਰਡਰ ਸਿਕਿਉਰਿਟੀ ਦੇ ਉੱਤੇ ਵੀ ਅਸਰ ਜਿਹੜਾ ਉਹ ਪੈਣਾ ਆ। ਉਹਨਾਂ ਨੇ ਆਪਣੀ ਪਾਰਟੀ ਨੂੰ ਇਸ ਹਵਾਲੇ ਤੋਂ ਦਲੀਲ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਇਦਾਂ ਲੱਗਦਾ ਆ ਵੀ ਉਹ ਕਿਸੇ ਦੇ ਕੰਨ ਦੇ ਉੱਤੇ ਅਸਰ ਇਸ ਦਾ ਨਹੀਂ ਹੋਇਆ। ਅੰਦਰ ਖਾਤੇ ਇਹ ਰਿਪੋਰਟਸ ਆ ਰਹੀਆਂ ਆ, ਫੈਡਰਲ EMPLOYEES ਨੂੰ ਲਗਾਤਾਰ ਦੱਸਿਆ ਜਾ ਰਿਹਾ ਆ, ਦੱਸਣਾ ਸ਼ੁਰੂ ਕਰ ਦਿੱਤਾ ਆ ਵੀ ਆਉਂਦੇ ਲੱਗਦਾ ਸੋਮਵਾਰ ਤੋਂ ਫਰਲੋ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਇੱਥੇ ਤੱਕ ਕਿ 1 ਮਿਲੀਅਨ ਜਿਹੜੇ EMPLOYEES ਆਰਮੀ ਦੇ ਵੱਖ-ਵੱਖ ਫੌਜ ਦੇ ਵੱਖ-ਵੱਖ ਸ਼ਾਖਾਵਾਂ ਦੇ ਆ, ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਫਰਲੋ ਕੀਤਾ ਜਾ ਸਕਦਾ ਜਾਂ ਉਹਨਾਂ ਦੀ ਪੇ ਦੇ ਉੱਤੇ ਅਸਰ ਜਿਹੜਾ ਉਹ ਪਊਗਾ। ਹਾਊਸ ਦੇ ਵਿੱਚ ਕਹਿੰਦੇ ਵੀ ਅੱਜ ਰਾਤ ਨੂੰ 4 ਵੱਖ-ਵੱਖ ਗਵਰਨਮੈਂਟ ਦੇ ਫੰਡਿੰਗ ਬਿਲਸ ਦੇ ਉੱਤੇ ਵੋਟ ਜਿਹੜੀ ਆ ਉਹ ਕਰਵਾਈ ਜਾਊਗੀ। ਇਹਦੇ ਨਾਲ ਇਸ ਦੇ ਵਿੱਚ ਕਹਿੰਦੇ ਵੀ ਡਿਫੈਂਸ ਤੇ ਨੈਸ਼ਨਲ ਸਿਕਿਉਰਿਟੀ ਏਜੰਸੀਜ਼ ਦੇ ਬਿੱਲ ਹੋਣਗੇ ਜਿਹੜੇ ਉਹਨਾਂ ਨੂੰ ਐਟਲੀਸਟ ਮਨੀ ਜਿਹੜੀ ਉਹ ਦੇਣਗੇ ਵੀ ਆਪਣਾ ਕੰਮ ਚਲਾਇਆ ਜਾ ਸਕੇ। ਪਰ ਕਹਿੰਦੇ ਵੀ ਇਹ ਬਹੁਤੇ ਜਿਹੜੇ ਬਿੱਲ ਆ ਡੈਡ ਔਨ ਅਰਾਈਵਲ ਮੰਨੇ ਜਾ ਰਹੇ ਆ ਸੈਨੇਟ ਦੇ ਵਿੱਚ। ਸੋ ਕਹਿੰਦੇ ਵੀ ਬਹੁਤ ਸਾਰੇ ਵਰਕਰਸ ਦੇ ਉੱਤੇ ਇਸ ਦਾ ਅਸਰ ਪੈਣਾ ਆ। ਬਹੁਤ ਸਾਰੇ ਸਮਾਲ ਬਿਜ਼ਨਸ ਓਨਰਸ, ਕੰਟਰੈਕਟਰਸ ਜਿਹੜੇ ਫੈਡਰਲ ਸਰਕਾਰ ਦੇ ਨਾਲ ਕੰਮ ਕਰਦੇ ਆ, ਉਹਨਾਂ ਦੇ ਵੀ ਕੰਮਕਾਜ ਜਿਹੜੇ ਉਹ ਠੱਪ ਹੋ ਸਕਦੇ ਆ। ਸਭ ਤੋਂ ਵੱਡੀ ਜਿਹੜੀ ਆਪੋਜੀਸ਼ਨ ਯੂਕਰੇਨ ਨੂੰ ਜਿਹੜੀ ਦਿੱਤੀ ਜਾ ਰਹੀ ਰਾਸ਼ੀ ਆ, ਯੂਕਰੇਨ ਏਡ ਆ, ਉਸ ਨੂੰ ਲੈ ਕੇ ਬਣੀ ਹੋਈ ਆ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਅਜੇ ਵੀ ਇਸ ਦੇ ਉਲਟ ਜਿਹੜੇ ਉਹ ਚੱਲ ਰਹੇ ਆ, ਜਦ ਕਿ ਸੈਨੇਟ ਦੇ ਵਿੱਚ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੀ ਵੋਟ ਪਾਈ ਆ। ਹੁਣ ਦੇਖੋ ਅੱਗੇ ਕੀ ਹੁੰਦਾ ਆ। ਕੈਵਿਨ ਮੈਕਾਰਥੀ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਗੱਲ ਕੀਤੀ ਆ ਇੱਕ ਡੈਟ ਕਮਿਸ਼ਨ ਜਿਹੜਾ ਆ ਉਸ ਨੂੰ ਬਣਾਉਣ ਦੇ ਲਈ। ਸੈਨੇਟਰ ਰੈਂਡ ਪੌਲ ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਯੂਕਰੇਨ ਦੀ ਏਡ ਇਸ ਫੰਡਿੰਗ ਬਿੱਲ ਦੇ ਵਿੱਚੋਂ ਕੱਢ ਦਿੱਤੀ ਜਾਵੇ। ਟ੍ਰੈਜਰੀ ਕਹਿ ਰਿਹਾ ਵੀ ਜਿਹੜੇ ਰੀਫੰਡਸ ਮਿਲਨੇ ਸੀਗੇ ਲੋਕਾਂ ਨੂੰ ਇਨਕਮ ਟੈਕਸ ਵਾਲੇ, ਉਹ ਪ੍ਰੋਸੈਸ ਨਹੀਂ ਹੋ ਸਕਣਗੇ ਇਸ ਸ਼ਟਡਾਊਨ ਦੇ ਦੌਰਾਨ। ਜਿਨ੍ਹਾਂ ਨੇ ਹੁਣੇ ਰੀਸੈਂਟਲੀ ਹਰਜੋਤ ਸਿੰਘ ਜੀ ਐਕਸਟੈਂਸ਼ਨ ਲੈ ਕੇ ਫਾਈਲ ਕੀਤੇ ਹੋਣੇ ਆ ਟੈਕਸ, ਉਹਨਾਂ ਨੂੰ ਵੀ ਇਸ ਦੇ ਵਿੱਚ ਇੰਤਜ਼ਾਰ ਹੋਰ ਜ਼ਿਆਦਾ ਕਰਨਾ ਪੈ ਸਕਦਾ ਹੈ। ਜੀ ਬਿਲਕੁਲ, ਬਹੁਤ ਜ਼ਿਆਦਾ ਕਸ਼ਮਕਸ਼ ਵਾਈਟ ਹਾਊਸ ਤੇ ਚੱਲ ਰਹੀ ਹੈਗੀ ਆ। ਦੂਸਰੇ ਪਾਸੇ ਪਹਿਲੀ ਹੀਅਰਿੰਗ ਸ਼ੁਰੂ ਹੋ ਗਈ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਇੰਪੀਚਮੈਂਟ ਇਨਕੁਆਇਰੀ ਦੇ ਲਈ।
ਜਿਹੜੇ ਹਾਊਸ ਰਿਪਬਲਿਕਨਸ ਆ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਆਲਰੇਡੀ ਇਹ ਜਿਹੜੀ ਹੀਅਰਿੰਗ ਆ ਸ਼ੁਰੂ ਕਰ ਦਿੱਤੀ ਹੈਗੀ ਆ, ਖਾਸ ਕਰਕੇ ਉਹਨਾਂ ਦਾ ਜਿਹੜਾ ਸਨ ਹੰਟਰ ਬਾਈਡਨ ਦੇ ਬਿਜ਼ਨਸ ਡੀਲਿੰਗਸ ਨੂੰ ਲੈ ਕੇ। ਜੀਓਪੀ ਹੈਲਡ ਓਵਰਸਾਈਟ ਕਮੇਟੀ ਦੇ ਵਿੱਚ ਗਰਾਊਂਡ ਵਰਕ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਤੇ ਵਿਟਨੈਸਸ ਕਹਿੰਦੇ ਆ ਵੀ ਉਹ ਪੈਨਲ ਦੇ ਅੱਗੇ ਜਾਣੇ ਸ਼ੁਰੂ ਹੋ ਗਏ ਹੈਗੇ ਆ। ਕਮੇਟੀ ਦੇ ਚੇਅਰ ਨੇ ਅਨਾਉਂਸ ਕੀਤਾ ਆ ਉਹ ਬੈਂਕ ਦੇ ਰੈਕਰਡਸ ਨੂੰ ਵੀ ਸਪੀਨਾ ਕਰਨ ਜਾ ਰਹੇ ਹੈਗੇ ਆ, ਹੰਟਰ ਬਾਈਡਨ ਉਹਨਾਂ ਦੇ ਤੇ ਉਹਨਾਂ ਦੇ ਭਰਾ ਜੇਮਸ ਬਾਈਡਨ ਉਹਨਾਂ ਦੇ। ਹੀਅਰਿੰਗ ਕਮਸ ਟੂ ਹਾਊਸ ਸਪੀਕਰ ਕੈਵਨ ਮਕਾਰਥੀ, ਉਹ ਕੋਸ਼ਿਸ਼ ਕਰ ਰਹੇ ਆ ਆਪਣੀਆਂ ਵੋਟ ਸਿਕਿਉਰ ਕਰਨ ਦੇ ਲਈ। ਸਤੰਬਰ 30 ਦੀ ਡੈਡਲਾਈਨ ਤੋਂ ਬਾਅਦ ਜਦੋਂ ਇਹ ਸ਼ਟਡਾਊਨ ਹੋਣਾ ਹੈਗਾ ਆ, ਤੇ ਹਜੇ ਤੱਕ ਕੋਈ ਜਿਹੜੀ ਆ ਉਹਨਾਂ ਨੂੰ ਸਟਰੋਂਗ ਸਪੋਰਟ ਨਹੀਂ ਮਿਲੀ ਹੈਗੀ। ਜੀ ਜੀ। ਉਧਰ ਅੱਜ ਇੱਕ ਵਾਰੀ ਫੇਰ ਪ੍ਰੋਟੈਸਟ ਵੀ ਕਈ ਚੱਲ ਰਹੇ ਆ ਰੈਂਟ ਵਾਲੇ ਮਸਲੇ ਨੂੰ ਲੈ ਕੇ। ਇੱਕ ਸੈਨੇਟ ਬਿੱਲ 567 ਇਸ ਟਾਈਮ ਪਾਸ ਹੋਇਆ ਪਿਆ ਆ, ਜਿਹੜਾ ਇਸ ਟਾਈਮ ਗਵਰਨਰ ਨੀਸਮ ਹੋਣਾ ਦੇ ਮੋਹਰੇ ਆ। ਇੱਕ ਜਿਹੜਾ ਗਰੁੱਪ ਉਸ ਨੂੰ ਪਾਸ ਕਰਨ ਦੇ ਲਈ ਗੁਹਾਰ ਲਾ ਰਿਹਾ ਵੀ ਭਾਈ ਗਵਰਨਰ ਸਾਹਿਬ ਤੁਸੀਂ ਇਸ ਨੂੰ ਸਾਈਨ ਕਰ ਦਿਓ। ਇਹ 567 ਬਿੱਲ ਦੇ ਨਾਲ ਬਹੁਤ ਸਾਰੇ ਲੈਂਡਲੋਰਡਸ ਨੂੰ, ਟੈਨੈਂਟਸ ਨੂੰ ਇਵਿਕਟ ਕਰਨਾ ਹੋਰ ਵੀ ਜ਼ਿਆਦਾ ਔਖਾ ਹੋ ਸਕਦਾ ਆ। ਇੱਥੇ ਇੱਕ ਅਲਾਇੰਸ ਫਾਰ ਕੈਲੀਫੋਰਨੀਅਨਸ ਫਾਰ ਕਮਿਊਨਿਟੀ ਇੰਪਾਵਰਮੈਂਟ ਉਹਨਾਂ ਨੇ ਰੈਲੀ ਕੀਤੀ ਰੋਨਲਡ ਰੀਗਨ ਸਟੇਟ ਬਿਲਡਿੰਗ ਦੇ ਸਾਹਮਣੇ, ਜਿੱਥੇ CHP ਦੇ ਕੁਝ ਅਫਸਰ ਵੀ ਨਾਲ ਸੀਗੇ। ਆਪਸ ਦੇ ਵਿੱਚ ਕਹਿੰਦੇ ਵੀ ਖਿੱਚੋ ਤਾਣ ਦੇ ਵਿੱਚ CHP ਦਾ ਅਫਸਰ ਥੱਲੇ ਡਿੱਗ ਗਿਆ। ਕਹਿੰਦੇ ਵੀ ਸਕਫਲ ਕਾਈਂਡ ਆਫ ਹੋਈ ਪ੍ਰੋਟੈਸਟਰ ਦੇ ਨਾਲ, ਉਹ ਡਿੱਗ ਪਿਆ। CHP ਦੇ ਅਫਸਰ ਜਿਹੜਾ ਡਿੱਗਿਆ ਉਹਨੇ ਆਪਣੀ ਉਸ ਦੇ ਦੌਰਾਨ ਬੰਦੂਕ ਜਿਹੜੀ ਉਹ ਕੱਢ ਲਈ, ਪਰ ਨਾਲ ਇੱਕ ਦੂਜਾ ਅਫਸਰ ਸੀਗਾ ਤੇ ਉਸਨੇ ਉਹਨੂੰ ਚੱਕਿਆ ਤੇ ਬਾਅਦ ਦੇ ਵਿੱਚ ਬਿਲਡਿੰਗ ਦੇ ਅੰਦਰ ਚਲੇ ਗਏ। ਕਹਿੰਦੇ ਵੀ CHP ਦਾ ਅਫਸਰ ਇਸ ਦੇ ਵਿੱਚ ਥੋੜਾ ਹਰਟ ਹੋਇਆ, ਹੋ ਸਕਦਾ ਹੈ ਉਹ ਬਾਅਦ ਦੇ ਵਿੱਚ ਜਿੱਦਾਂ ਲੱਤ ਲੰਗੜਾ ਰਿਹਾ ਹੁੰਦਾ ਆ ਉਦਾਂ ਦੇਖਿਆ ਜਾ ਰਿਹਾ ਸੀਗਾ। ਸੋ ਇਹ ਡਿਵੈਲਪਿੰਗ ਸਟੋਰੀ ਆ, ਰੀਸੈਂਟਲੀ ਕੁਝ ਵਕਤ ਪਹਿਲਾਂ ਹੀ ਇਹ ਹੋਇਆ ਹੈ। ਇਹ LA ਦੇ ਵਿੱਚ ਘਟਨਾ ਵਾਪਰੀ ਹੈਗੀ ਆ ਤੇ ਹੁਣ ਇਹ ਮਸਲਾ ਹੁਣ ਅੱਗੇ ਵੱਧ ਰਿਹਾ ਹੈ। ਕਈ ਲੈਂਡਲੋਰਡਸ ਕਹਿ ਰਹੇ ਆ ਗਵਰਨਰ ਸਾਹਿਬ ਨੂੰ ਵੀ ਭਾਈ ਇਦਾਂ ਦੇ ਬਿੱਲ ਤੇ ਸਾਈਨ ਨਾ ਕਰਿਓ, ਅੱਗੇ ਹੀ ਇਵਿਕਟ ਕਰਨਾ ਬੜਾ ਔਖਾ ਆ, ਤੇ ਹੁਣ ਜੇ ਇਹ ਵੀ ਬਿੱਲ ਪਾਸ ਕਰ ਦਿੰਨੇ ਆ ਤਾਂ ਇਹ ਇਵਿਕਸ਼ਨ ਕਰਨੀ ਹੋਰ ਵੀ ਔਖੀ ਹੋ ਜਾਊਗੀ। ਪਰ ਇਹ ਜਿਹੜੀ ਗਰੁੱਪ ਆ, ਅਲਾਇੰਸ ਆ, ਇਹ ਕਹਿੰਦਾ ਹੈ ਗਵਰਨਰ ਹੁਣਾਂ ਨੂੰ ਵੀ ਭਾਈ ਤੁਸੀਂ ਇਸ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਸਾਈਨ ਕੀਤਾ ਜਾਵੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਸੈਨੋਜ਼ੇ ਸਿਟੀ ਦੇ EMPLOYEES ਨੇ ਮਿਲੀਅਨਸ ਆਫ ਡਾਲਰ ਟਰੈਵਲ ਦੇ ਉੱਤੇ, ਐਂਟਰਟੇਨਮੈਂਟ ਤੇ ਡਿਨਰਸ ਦੇ ਉੱਤੇ ਸਪੈਂਡ ਕੀਤੇ ਹੈਗੇ ਆ। ਜੋ ਸਿਟੀ ਆਫ ਸੈਨੋਜ਼ੇ ਦੇ EMPLOYEES ਆ ਉਹਨਾਂ ਨੂੰ P ਕਾਰਡਸ ਕਰਕੇ ਦਿੱਤੇ ਜਾਂਦੇ ਆ, ਕ੍ਰੈਡਿਟ ਕਾਰਡ, ਤਾਂ ਕਿ ਉਹਨਾਂ ਨੇ ਕੋਈ ਆਫਿਸ ਸਪਲਾਈ, ਟੂਲਸ, ਫੂਡ ਜਾਂ ਕੋਈ ਲੋ ਕਾਸਟ ਇਕਵਿਪਮੈਂਟ ਜਾਂ ਟਰੈਵਲ ਐਕਸਪੈਂਸ ਕਰਨਾ ਐਮਰਜੈਂਸੀ ਦੇ ਲਈ। ਪਰ ਇਹ 1990 ਦੇ ਵਿੱਚ ਸਟੇਟ ਵਾਈਡ ਪ੍ਰੋਗਰਾਮ ਸ਼ੁਰੂ ਹੋਇਆ ਸੀ US ਬੈਂਕ ਦੇ ਥਰੂ, ਤੇ ਉਹਦੇ ਉੱਤੇ $1000 ਦਾ ਕੈਪ ਰੱਖਿਆ ਗਿਆ ਸੀਗਾ। ਪਰ ਬਾਅਦ ਦੇ ਵਿੱਚ ਇਸ ਕੈਪ ਨੂੰ ਵਧਾ ਕੇ $10,000 ਕਰ ਦਿੱਤਾ ਗਿਆ। ਹੁਣ ਇਹ ਪਤਾ ਚੱਲਿਆ ਕਿ ਮਿਲੀਅਨਸ ਆਫ ਡਾਲਰ ਇਹਨਾਂ EMPLOYEES ਨੇ ਆਪਣੇ ਨਜ਼ਾਰੇ ਲਏ ਹੈਗੇ ਆ ਸਪੈਂਡ ਕਰਨ ਦੇ ਲਈ। ਈਵਨ ਕਹਿੰਦੇ ਵੀ ਕੋਈ ਟਰੈਵਲ ਲਈ, ਹੋਟਲਸ ਲਈ, ਡਿਜ਼ਨੀ ਲਈ, ਐਨੀਮਲ ਫਿਊਨਰਲ ਸਰਵਿਸ ਲਈ ਵੀ। ਤੇ 2022 ਚ, ਕੱਲੇ 2022 ਚ 987 EMPLOYEES ਨੇ 45,400 ਪਰਚੇਜ਼ਸ ਕੀਤੇ, ਟੋਟਲ $15.4 ਮਿਲੀਅਨ ਦੇ। ਇਹਦੇ ਚ ਸਿਟੀ ਵਰਕਰ ਨੇ $4,000 ਕਰਮੇਸ਼ਨ ਤੇ ਫਿਊਨਰਲ ਸਰਵਿਸ ਫॉर ਐਨੀਮਲਸ ਜਿਹੜੇ ਸਿਟੀ ਦੇ ਸ਼ੈਲਟਰ ਉੱਥੋਂ ਖਰਚ ਕੀਤੇ। 71,000 ਸ਼ੂ ਖਰੀਦਣ ਤੇ, 17,000 ਬੋਲਿੰਗ ਐਲੀਜ਼ ਦੇ ਸਾਊਥ ਵੇ। ਦੱਸੋ ਇਹ ਕਿਹੜੇ ਕੰਮ ਲਈ ਸੀ। ਟਰੈਵਲ ਤੇ ਹੋਰ ਜਿਹੜੇ ਐਕਸਪੈਂਸ ਆ $6 ਲੱਖ, 3,81,000 ਹੋਟਲ ਤੇ 2,45,000 에ਅਰ ਫੇਅਰ ਦੇ ਉੱਤੇ ਜਿਹੜੇ ਖਰਚ ਕੀਤੇ ਹੈਗੇ ਆ। ਕੈਮਰੀਨਾ ਸਪੋਕਸ ਪਰਸਨ ਹੈਗੇ ਸਿਟੀ ਮੈਨੇਜਰ ਦੇ ਆਫਿਸ 'ਚ, ਉਹ ਕਹਿੰਦੇ ਵੀ ਟਰੈਵਲ ਐਕਸਪੈਂਸਿਵ ਤਾਂ ਨਾਟ ਆਊਟ ਆਫ ਆਰਡੀਨਰੀ ਆ, ਪਰ ਹੋਟਲਸ ਬਹੁਤ ਐਕਸਪੈਂਸਿਵ ਆ। ਉਹ ਜਿੱਦਾਂ ਸਾਈਡ ਲੈ ਰਹੀ ਆ ਉਹਨਾਂ ਦੀ ਅਜੇ ਵੀ, ਹਨਾ। ਸੋ ਪਰ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ। ਤੁਹਾਡੇ ਸ਼ਹਿਰ ਵਾਲੇ ਜਿਹੜੇ ਸਰਕਾਰੀ ਮੁਲਾਜ਼ਮ ਆ, ਧੂਆਂ ਕੱਢਿਆ ਪਿਆ ਹੈ ਇਹਨਾਂ ਨੇ। ਕਦੀ ਰਿਸ਼ਵਤ ਲੈ ਕੇ ਗੰਦੇ ਜਿਹੜੇ ਲਾਇਸੈਂਸ ਦੇ ਰਹੇ ਆ, ਕਿਤੇ ਕੁਝ ਕਰ ਰਹੇ ਆ, ਕਿਤੇ ਆਪ ਹੀ ਜਿਹੜੀ ਡਰੱਗ ਦੀ ਸਮਗਲਿੰਗ ਚ ਫਸ ਜਾਂਦਾ। ਚੱਲ ਕੀ ਰਿਹਾ ਸੈਨੋਜ਼ੇ ਵਾਲਿਓ, ਦੇਖੋ ਜਰਾ। ਨਹੀਂ ਇਹ ਤਾਂ ਕੁਝ ਵੀ ਨਹੀਂ। ਇੱਕ ਉਹ ਫਾਇਰ ਟਰੱਕ ਵਾਲਾ ਵੀ ਬਹੁਤ ਰੌਲਾ ਪਿਆ ਸੀ, ਹਾਂਜੀ, ਜਿਹੜਾ ਫਾਇਰ ਟਰੱਕ ਲੈ ਕੇ ਘੁੰਮੀ ਜਾਂਦੇ ਸੀ। ਸੋ ਇਹ ਜਿਹੜਾ ਹੈ ਨਾ, ਦੂਜੇ ਪਾਸੇ ਲੋਕਾਂ ਦਾ ਧੂਆਂ ਨਿਕਲਿਆ ਪਿਆ, ਪ੍ਰੋਪਰਟੀ ਟੈਕਸ ਆਉਣ ਵਾਲੇ ਆ,
ਜਿਹੜੇ Yeah. ਨਵੰਬਰ 'ਚ ਡਿਊ ਹੁੰਦੇ ਆ, ਦਸੰਬਰ ਜਿਹੜੇ December. ਆ ਪੇ 10 ਤੋਂ ਪਹਿਲਾਂ ਪੇ ਕਰਨੇ ਪੈਣੇ ਆ। ਵੀ ਲੋਕਾਂ ਦਾ ਬਹੁਤ ਉੱਤੋਂ ਜਿਹੜੀ ਇਕਨੋਮੀ ਬੜੀ ਬੈਡ ਆ, ਬਹੁਤ ਲੋਕ ਲੇ ਆਫ ਹੋ ਗਏ ਹੈਗੇ ਆ, ਪ੍ਰੋਪਰਟੀ ਟੈਕਸ ਬਹੁਤ ਵਧੇ ਹੋਏ ਆ, ਤੇ ਆਮ ਜਨਤਾ ਦਾ ਜਿਹੜਾ ਬਹੁਤ ਬੁਰਾ ਹਾਲ ਹੈਗਾ। ਜੀ ਜੀ। ਕੈਲੀਫੋਰਨੀਆ ਦੇ ਇੱਕ ਸ਼ਹਿਰ ਆ, ਉਹਨਾਂ ਨੇ ਉੱਥੇ ਅਖੀਰਲਾ ਬਚਿਆ ਇੱਕ ਗਨ ਸਟੋਰ ਆ, ਉਸ ਨੂੰ ਖੁਦ ਹੀ ਜਿਹੜਾ ਉਹ ਖਰੀਦ ਲਿਆ, ਤਾਂ ਜੋ ਕਹਿੰਦੇ ਵੀ ਹੋਰ ਉੱਥੇ ਗਨ ਸ਼ਾਪ ਆ ਉਹ ਨਾ ਓਪਨ ਹੋ ਸਕੇ। ਇਹ ਕਲਵਰ ਸਿਟੀ ਦੀ ਜਿਹੜੀ ਗੱਲ ਆ, ਉੱਥੇ ਇੱਕ ਗਨ ਸ਼ਾਪ ਸੀਗਾ ਜੋ ਆਊਟ ਆਫ ਬਿਜ਼ਨਸ ਕਹਿੰਦੇ ਜਾ ਰਿਹਾ ਸੀਗਾ, ਤੇ ਇਵੈਂਚੁਅਲੀ ਸ਼ਹਿਰ ਨੇ ਹੀ ਜਿਹੜਾ ਆ ਉਸ ਨੂੰ ਖਰੀਦ ਲਿਆ ਆ। 1958 ਤੋਂ ਇਹ ਉੱਥੇ ਸਟੋਰ ਜਿਹੜਾ ਓਪਨ ਸੀਗਾ। ਪਰ ਰੀਸੈਂਟਲੀ ਉੱਥੇ ਸ਼ਹਿਰਾਂ ਦੇ ਵਿੱਚ ਜਿਹੜੇ ਕੁਝ ਨਵੇਂ ਆਰਡੀਨੈਂਸਿਸ ਤੇ ਲਾਜ਼ ਪਾਸ ਹੋਏ, ਜਿਸ ਦੇ ਨਾਲ 1000 ਫੁੱਟ ਦੀ ਦੂਰੀ ਜਿਹੜੀ ਸਕੂਲ ਤੋਂ ਸੀਗਾ ਪਹਿਲੋਂ ਉਹ ਦੂਰ, ਪਰ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਜਿਹੜਾ 1000 ਫੁੱਟ ਨੂੰ ਘਟਾ ਕੇ 800 ਫੁੱਟ ਦੀ ਦੂਰੀ ਦੇ ਉੱਤੇ ਕਰ ਦਿੱਤਾ। ਐਲੀਮੈਂਟਰੀ ਸਕੂਲ ਤੋਂ ਇੰਨਾ ਹੀ ਦੂਰ ਸੀਗਾ, ਜਿਸ ਕਰਕੇ ਇਸ ਬਿਜ਼ਨਸ ਨੂੰ ਬੰਦ ਜਿਹੜਾ ਆ ਉਹ ਕਰਨਾ ਪੈ ਗਿਆ। ਤੇ ਸਟੋਰ ਕਹਿੰਦੇ ਵੀ ਸੈੱਟ ਹੋ ਰਿਹਾ ਸੀਗਾ ਕਲੋਜ਼ ਕਰਨ ਨੂੰ। ਇਹ ਟ੍ਰਾਂਸਫਰ ਕਰ ਸਕਦੇ ਸੀਗੇ ਕਿਸੇ ਹੋਰ ਕੰਪਨੀ ਨੂੰ ਆਪਣਾ ਲਾਇਸੈਂਸ, ਜੇ ਕਿਸੇ ਨੇ ਗਨਸ ਜਿਹੜੀਆਂ ਉਹ ਸੈੱਲ ਕਰਨੀਆਂ ਸੀਗੀਆਂ ਔਨ ਦੈਟ ਪ੍ਰਾਪਰਟੀ, ਪਰ ਕਹਿੰਦੇ ਆ ਵੀ ਸ਼ਹਿਰ ਨੇ ਆਪ ਹੀ ਇਸ ਨੂੰ ਖਰੀਦ ਲਿਆ ਹੈਗਾ ਆ। ਸੋ 11 ਸਤੰਬਰ ਨੂੰ ਮੀਟਿੰਗ ਹੋਈ ਸੀ, ਇਹਦੇ ਵਿੱਚ $6.5 ਮਿਲੀਅਨ ਦਾ ਉਹਨਾਂ ਨੇ ਪੂਰੀ ਦੀ ਪੂਰੀ ਪ੍ਰਾਪਰਟੀ ਜਿਹੜੀ ਆ ਉਹ ਖਰੀਦ ਲਈ। ਸਿਟੀ ਕਾਉਂਸਲ ਮੈਂਬਰਸ ਨੇ ਯੂਨੈਨਿਮਸਲੀ ਇਸ ਬਿੱਲ ਦੇ ਉੱਤੇ ਇਸ ਨੂੰ ਵੋਟ ਕਰਕੇ ਖਰੀਦਣ ਦੀ ਜਿਹੜੀ ਹਾਮੀ ਆ ਉਹ ਭਰ ਦਿੱਤੀ। ਜੀ ਜੇ ਕੋਈ ਸਰੋਤੇ ਇਸ ਵੀਕਐਂਡ ਬੇ ਏਰੀਏ ਦੇ ਵਿੱਚ ਆ ਰਹੇ ਆ, ਤੇ ਬੇ ਏਰੀਏ 'ਚ ਬਹੁਤ ਵਾਰ ਆਪਾਂ ਦੂਰੋਂ ਆਣੇ ਹੈਗੇ, ਏਅਰਪੋਰਟ ਤੇ ਜਾਣਾ ਹੁੰਦਾ। ਹਾਈਵੇ 101 ਦਾ 1 ਮੀਲ ਦਾ ਸਟ੍ਰੈਚ ਜੋ ਰੈਡਵੁੱਡ ਸਿਟੀ ਦੇ ਵਿੱਚ ਹੈਗਾ, ਕੈਲਟ੍ਰੇਨ ਨੇ ਇਹ ਕਿਹਾ ਵੀ ਉਹ ਇਸ ਵੀਕਐਂਡ ਦੇ ਦੌਰਾਨ ਫਰਾਈਡੇ ਰਾਤ ਤੋਂ ਲੈ ਕੇ ਸੋਮਵਾਰ ਸਵੇਰੇ ਤੱਕ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਉਹਦੇ ਉੱਤੇ ਉਹ ਜਿਹੜੀ ਰੀਮੋਡਲਿੰਗ ਚੱਲ ਰਹੀ ਹੈਗੀ ਆ, ਕੰਸਟਰਕਸ਼ਨ ਚੱਲ ਰਹੀ ਆ। ਸੋ ਲੋਕਾਂ ਨੂੰ ਡੀਟੂਰ ਕੀਤਾ ਜਾਊਗਾ ਸਿਟੀ ਸਟਰੀਟਸ ਵਿੱਚੋਂ, ਜਿਹਦੇ ਵਿੱਚ ਬਹੁਤ ਘੰਟਾ 2-2 ਘੰਟੇ ਦਾ ਈਜ਼ੀਲੀ ਡਿਲੇ ਹੋ ਸਕਦਾ ਹੈਗਾ। ਸੋ ਜਿਨ੍ਹਾਂ ਨੇ ਏਅਰਪੋਰਟ ਵੱਲ ਨੂੰ ਜਾਣਾ ਆ, ਸੈਚਰਡੇ ਜਾਂ ਸੰਡੇ ਨੂੰ ਕੋਸ਼ਿਸ਼ ਕਰੋ ਜਿਹੜੇ ਦੂਸਰੇ ਬੇ ਬ੍ਰਿਜ ਜਾਂ 92 ਵਾਲਾ ਬ੍ਰਿਜ ਉਧਰੋਂ ਲੈ ਕੇ ਚਲੇ ਜਾਣ, ਨਹੀਂ ਤਾਂ ਇੱਧਰ ਜਿਹੜੇ ਟ੍ਰੈਫਿਕ ਆ ਉਹਦੇ ਵਿੱਚ ਤੁਸੀਂ ਫਸ ਜਾਓਗੇ। ਜੀ, ਉਦਾਂ ਵੀਕਐਂਡ ਤੇ ਕੋਸ਼ਿਸ਼ ਕਰੋ ਵੀ ਫ੍ਰੈਸਨੋ ਵੱਲ ਨੂੰ ਆ ਜਾਓ। ਸੰਦਲੀ ਪੈਣਾ ਜਿਹੜਾ ਪ੍ਰੋਗਰਾਮ ਪੰਜਾਬੀ ਰੇਡੀਓ USA ਦਾ ਹੋ ਰਿਹਾ ਆ 2125 ਨਾਰਥ ਬਾਰਟਨ ਐਵੀਨਿਊ ਉੱਤੇ ਸਵੇਰੇ 11 ਤੋਂ 5-6 ਵਜੇ ਤੱਕ। ਨਾਲੇ ਸੱਭਿਆਚਾਰ ਵਿਰਸੇ ਦੀਆਂ ਚੀਜ਼ਾਂ ਦੇਖੋ, ਉਹ ਆਨੰਦ ਮਾਣੋ। ਬਾਅਦ ਦੇ ਵਿੱਚ ਫਿਰ ਤੁਸੀਂ ਵਾਪਸ ਬੇਰੀਏ ਵੱਲ ਨੂੰ ਵੀ ਜਿਹੜਾ ਜਾ ਸਕਦੇ। ਸੋ ਸਾਰਿਆਂ ਨੂੰ ਖੁੱਲ੍ਹਾ ਸੱਦਾ ਆ, ਜ਼ਰੂਰ ਹਮਾ ਕੇ ਜਿਹੜਾ ਉੱਥੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਇਹਦੇ ਵਿੱਚ ਕਹਿੰਦੇ ਬੀਬੀਆਂ ਦਾ ਤੇ ਬੱਚਿਆਂ ਦੇ ਕਾਫੀ ਪ੍ਰੋਗਰਾਮ ਆ, ਜੇ ਥੋੜਾ ਬਹੁਤਾ ਹਾਂਜੀ ਬਿਲਕੁਲ ਜੀ, ਉਹ ਦੱਸਦੇ ਜਾਈਏ ਜਿਹੜੀਆਂ ਸੱਭਿਆਚਾਰਕ ਦੀਆਂ ਚੀਜ਼ਾਂ ਆ, ਪੁਰਾਣੇ ਵਿਰਸੇ ਵਾਲੀਆਂ ਚੀਜ਼ਾਂ ਆ, ਉਹ ਵੀ ਜਿਹੜੀਆਂ ਦੇਖਣ ਨੂੰ ਤੁਹਾਨੂੰ ਉੱਥੇ ਮਿਲਣਗੀਆਂ। ਨੁਮਾਇਸ਼ ਵੀ ਜਿਹੜੀ ਉੱਥੇ ਹੋਊਗੀ, ਬੱਚਿਆਂ ਦੇ ਪ੍ਰੋਗਰਾਮ, ਐਂਟਰਟੇਨਮੈਂਟ ਦੇ ਲਈ, ਬੱਚਿਆਂ ਦੇ ਲਈ ਜੰਪ ਹਾਊਸ, ਇੱਦਾਂ ਦੀਆਂ ਚੀਜ਼ਾਂ ਉੱਥੇ ਹੋਣਗੀਆਂ। ਬੀਬੀਆਂ ਜਿਹੜੀਆਂ ਉਹ ਸਿੱਠਣੀਆਂ, ਘੋੜੀਆਂ, ਸੁਹਾਗ, ਇਹ ਸਾਰੀਆਂ ਚੀਜ਼ਾਂ ਉੱਥੇ ਗਾਉਣਗੇ। ਮੁਕਾਬਲੇ ਹੋਣਗੇ, ਕਹਿ ਸਕਦੇ ਹਾਂ, ਬੋਲੀਆਂ ਪੈਣਗੀਆਂ। ਸੋ ਪੂਰਾ ਖੁੱਲ੍ਹਾ ਵਧੀਆ ਮਾਹੌਲ ਜਿਹੜਾ ਉਹ ਹੋਊਗਾ। ਤੇ ਕੋਸ਼ਿਸ਼ ਨਾਲ ਇਹ ਆ ਵੀ ਬੰਦਿਆਂ ਦੀ ਵੀ ਐਂਟਰਟੇਨਮੈਂਟ ਦੇ ਲਈ ਕੋਈ ਨਾ ਕੋਈ ਆਪਾਂ ਜਿਹੜੀਆਂ ਖੇਡਾਂ ਜਾਂ ਕੁਝ ਪ੍ਰੋਗਰਾਮ ਆ ਉਹ ਨਾਲ ਦੇ ਨਾਲ ਜਿਹੜੇ ਉੱਥੇ ਚੱਲਣਗੇ। ਸੋ ਪਰਿਵਾਰਕ ਪ੍ਰੋਗਰਾਮ ਆ, ਪਰਿਵਾਰਾਂ ਸਮੇਤ ਪਹੁੰਚਣ ਦੀ ਜਿਹੜੀ ਆ ਉੱਥੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ। ਇਹ ਆਉਂਦੀ 30 ਤਰੀਕ ਨੂੰ ਆ, ਪਰਸੋਂ ਨੂੰ ਆ, ਸਵੇਰੇ 11 ਵਜੇ ਤੋਂ ਲੈ ਕੇ ਤੇ ਫਿਰ ਸ਼ਾਮ ਨੂੰ ਜਿਹੜਾ ਜੀ 5-6 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਰਹੇਗਾ। 30 ਤਰੀਕ ਨੂੰ ਥੋੜੀ ਜਿਹੀ ਠੰਡ ਹੋਣੀ ਆ ਉਸ ਦਿਨ, 75 ਤੱਕ ਟੈਂਪਰੇਚਰ ਰਹਿਣ ਵਾਲਾ ਆ। ਸੋ ਕਈ ਵਾਰੀ ਜਦੋਂ ਆਪਾਂ, ਕਿਉਂਕਿ ਬਾਹਰ ਰੁੱਖਾਂ ਦੀ ਛਾਂ ਹੇਠਾਂ ਇਹ ਸਾਰਾ ਕੁਝ ਹੋਣਾ ਆ, ਹਵਾ ਚੱਲਦੀ ਹੋਈ ਤਾਂ ਮਾੜੀ ਮੋਟੀ ਠੰਡ ਵੀ ਹੋ ਸਕਦੀ ਆ। ਸੋ ਬੇਨਤੀ ਉਹ ਆ ਵੀ ਉਸ ਹਿਸਾਬ ਦੇ ਨਾਲ ਆਪਣੇ ਜਿਹੜਾ ਧਿਆਨ ਰੱਖਿਓ। ਕੋਈ ਇੱਕ ਅੱਧੀ ਛੋਟੀ ਜੀ ਬਰੀਕ ਜੀ ਜੈਕਟ ਵਗੈਰਾ ਆ ਉਹ ਵੀ ਨਾਲ ਲਿਆ ਤੇ ਬੂਥ ਵਗੈਰਾ ਵੀ ਲੱਗੇ ਹੋਣੇ ਆ ਉੱਥੇ, ਖਾਣ ਪੀਣ ਦੇ ਬੂਥ, ਖਰੀਦੋ ਫਰੋਖਤ ਦੇ, ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਸਬਜ਼ੀਆਂ ਜਿਹੜੀਆਂ ਵੈਜੀਟੇਬਲ, ਆਰਗੈਨਿਕ ਵੈਜੀਟੇਬਲਸ, ਉਹਨਾਂ ਦਾ ਵੀ ਹੈਗਾ ਆ, ਬਦਾਮਾਂ ਦਾ ਵੀ ਬੂਥ ਹੈਗਾ ਜੀ। ਬਿਲਕੁਲ ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ। ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ 100 ਤੇ 16 ਪੁਆਇੰਟ ਵੱਧ ਕੇ 33,666 ਤੇ ਬੰਦ ਹੋਇਆ।
S&P 25 ਪੁਆਇੰਟ ਵੱਧ ਕੇ 4300 ਦੇ ਉੱਤੇ ਬੰਦ ਹੋਇਆ। ਨੈਸਡੈਕ 108 ਪੁਆਇੰਟ ਵੱਧ ਕੇ 13,201 ਦੇ ਉੱਤੇ। ਸੋਨੇ ਦਾ ਭਾਅ $1882 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 4.59% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ $27,068 ਤੇ ਇਥੀਰੀਅਮ $1564 ਦੇ ਬਰਾਬਰ ਚੱਲ ਰਿਹਾ ਆ ਜੀ। ਕਹਿੰਦੇ ਵੀ USA ਦੇ ਵਿੱਚ ਰਿਸੈਸ਼ਨ ਆ ਰਿਹਾ, ਇਨਵੈਸਟਰਸ ਜੋ ਆ ਉਹ ਡਿਫੈਂਸਿਵ ਹੋਣੇ ਚਾਹੀਦੇ ਆ। TCW ਦੀ CEO ਜੋ KT ਕੋਚ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਜੋ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਨੂੰ ਵਧਾਉਣਾ ਸ਼ੁਰੂ ਕੀਤਾ ਸੀ, ਉਹ ਹੁਣ ਇਕਨੋਮੀ ਆਲਰੇਡੀ ਸਲੋ ਹੋਣੀ ਸ਼ੁਰੂ ਹੋ ਗਈ ਆ, ਤੇ ਇਹ ਹੁਣ ਤੁਹਾਨੂੰ ਵਾਈਟ ਕਰੂਗੀ। ਸੋ $210 ਬਿਲੀਅਨ ਦੀ ਜੋ ਫੰਡਸ ਆ ਉਹਨਾਂ ਨੂੰ ਮੈਨੇਜ ਕਰਨ ਵਾਲੀ CEO KT ਕੋਚ, ਇਹ ਉਹਨਾਂ ਨੇ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $83.20 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $287.75 ਤੇ $1 ਦੇ ਬਰਾਬਰ ਕੈਨੇਡਾ ਦੇ $1.35। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।